ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਅਮਰੀਕੀ ਸਕੂਲ ਟੀਚਰ ਮਾਰਕ ਫੋਗਲ, ਉਸ ਨੂੰ ਰਸ਼ੀਆ ਦੇ ਵਿੱਚੋਂ ਛੱਡਿਆ ਜਾ ਰਿਹਾ ਆ। 3 ਸਾਲ ਉਹ ਕਸਟਡੀ ਦੇ ਵਿੱਚ ਰਿਹਾ। ਮੈਡੀਕਲ marijuana ਕਹਿੰਦੇ ਵੀ ਉਸਦੇ ਕੋਲ ਸੀਗਾ ਤੇ ਉਸ ਤੋਂ ਬਾਅਦ 'ਚ ਰਸ਼ੀਆ 'ਚ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ, ਡਿਟੇਨ ਕਰ ਲਿਆ ਗਿਆ ਸੀ। ਅੱਜ ਇਵੈਂਚੁਅਲੀ ਜਿਹੜਾ ਕਹਿੰਦੇ ਵੀ ਇੱਕ ਐਗਰੀਮੈਂਟ ਹੋਇਆ ਆ ਵਾਸ਼ਿੰਗਟਨ ਤੇ ਮਾਸਕੋ ਦੇ ਦਰਮਿਆਨ। ਕਹਿੰਦੇ ਵੀ ਇਹ ਜਿਹੜੀ ਗੱਲਬਾਤ ਆ ਇਹ ਉਸੇ ਦਰਮਿਆਨ ਹੀ ਹੋਈ ਜਦੋਂ ਯੂਕਰੇਨ ਦੇ ਵਿੱਚ ਲੜਾਈ ਰੋਕਣ ਨੂੰ ਲੈ ਕੇ ਟਰੰਪ ਹੁਣੀ ਪੁਤਿਨ ਦੇ ਨਾਲ ਗੱਲਬਾਤ ਕਰ ਰਹੇ ਸੀ ਜਾਂ ਅਮਰੀਕਨ ਕਾਊਂਟਰ ਪਾਰਟਸ ਆਪਸ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਹੈ। 63 ਸਾਲਾ ਫੌਜਲ ਉਹ ਕਹਿੰਦੇ ਵੀ ਰਸ਼ੀਅਨ 에ਅਰ ਸਪੇਸ ਨੂੰ ਲੀਵ ਕਰਕੇ ਸਿੱਧਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦੇ ਸਪੈਸ਼ਲ ਐਨਵੋਏ ਮਿਡਲ ਈਸਟ ਦੇ ਵਿੱਚ ਸਟੀਵ ਵਿਟਕੌਫ ਉਹਨਾਂ ਦੇ ਕੋਲ ਜਿਹੜੇ ਉਹ ਆਏ ਤੇ ਲੈਂਡ ਹੁੰਦਿਆਂ ਹੀ ਕਹਿੰਦੇ ਵੀ ਉਹ ਰਾਸ਼ਟਰਪਤੀ ਟਰੰਪ ਨੂੰ ਮਿਲਣਗੇ। ਸਟੇਟਮੈਂਟ ਜਿਹੜੀ ਆ ਫੌਜਲ ਦੇ ਰਿਲੀਜ਼ ਦੇ ਬਾਬਤ ਜਿਹੜੀ ਵਾਈਟ ਹਾਊਸ ਦੇ ਦੁਆਰਾ ਕੀਤੀ ਗਈ, ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਵਾਲਟਸ ਦੇ ਦੁਆਰਾ। ਉਹਨਾਂ ਨੇ ਕਿਹਾ ਵੀ ਇਹ ਨੈਗੋਸ਼ੀਏਟ ਐਕਸਚੇਂਜ ਜਿਹੜਾ ਉਹ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਇੱਕ ਗੁੱਡ ਫੇਥ ਨੂੰ ਦਿਖਾਉਣ ਲਈ ਆ ਵੀ ਰਸ਼ੀਅਨਸ ਨੇ ਜਿਹੜਾ ਇੱਕ ਬੰਦਾ ਜਿਹੜਾ ਉਹ ਛੱਡਿਆ ਆ। ਕਹਿੰਦੇ ਵੀ ਇੱਥੋਂ ਇਹ ਪਤਾ ਲੱਗਦਾ ਆ ਵੀ ਜਿਹੜੀ ਬਰੂਟਲ ਤੇ ਟੈਰੀਬਲ ਵਾਰ ਆ ਯੂਕਰੇਨ ਦੇ ਵਿੱਚ ਉਸ ਨੂੰ ਆਪਾਂ ਖਤਮ ਕਰਨ ਵੱਲ ਨੂੰ ਵੱਧ ਰਹੇ ਹੈਗੇ ਆ। ਸੋ ਅਮਰੀਕਨ ਜਿਹੜੇ ਸਿਟੀਜ਼ਨ ਆ ਉਹਨਾਂ ਉਸ ਨੂੰ ਜਿਹੜਾ ਹੁਣ ਇਹ ਰਿਲੀਜ਼ ਕੀਤਾ ਗਿਆ ਹੈਗਾ ਆ, ਪਰ ਇਹ ਨਹੀਂ ਦੱਸਿਆ ਗਿਆ ਵੀ ਇਸ ਦੇ ਬਦਲੇ ਰਸ਼ੀਆ ਨੂੰ ਯੂਐਸ ਨੇ ਕੀ ਆਫਰ ਕੀਤਾ ਆ। ਟਰੰਪ ਹੁਣਾਂ ਨੇ ਦੋ ਟੁੱਕ ਗੱਲ ਜਿਹੜੀ ਮੁਕਾਈ, ਕਹਿੰਦੇ ਵੀ ਨਾਟ ਮੱਚ। ਕਹਿੰਦੇ ਵੀ ਦੇ ਵਰ ਵੈਰੀ ਨਾਈਸ, ਵੀ ਵਰ ਟ੍ਰੀਟਡ ਵੈਰੀ ਨਾਈਸਲੀ ਬਾਏ ਰਸ਼ੀਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਟਸ ਦ ਬਿਗਨਿੰਗ ਆਫ ਦ ਰਿਲੇਸ਼ਨਸ਼ਿਪ ਵੇਅਰ ਵੀ ਕੈਨ end the wars and millions of people can stop being killed. We have to stop that war. ਮਾਰਕ ਫੋਜਲ ਜਿਹੜਾ ਅਮਰੀਕਨ ਸਕੂਲ ਟੀਚਰ ਸੀ, ਇਹ ਅਗਸਤ 2021 ਤੋਂ ਡਿਟੇਨ ਕਰਕੇ ਰੱਖਿਆ ਹੋਇਆ ਸੀ। ਹੁਣ ਜਹਾਜ਼ 'ਚ ਜਦ ਵਾਪਸ ਆਇਆ ਤਾਂ ਉਸਨੇ ਪੈਗ ਨੂੰ ਜਿਹੜਾ ਚੁੰਮਦਾ ਹੋਇਆ ਇੱਕ ਤਸਵੀਰ ਜਿਹੜੀ ਉਸਦੀ ਹੁਣ ਇਸ ਟਾਈਮ ਕਾਫੀ ਜਿਹੜੀ ਚਰਚਿਤ ਜਿਹੜੀ ਉਹ ਹੋ ਰਹੀ ਆ। ਸੋ ਪੁਤਿਨ ਇਸ ਨੈਗੋਸ਼ੀਏਸ਼ਨ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜੁੜਿਆ ਸੀ ਜਾਂ ਨਹੀਂ ਆ, ਵਾਰ ਨੂੰ ਖਤਮ ਕਰਨ ਦੇ ਲਈ ਵੀ ਉਹ ਸਿੱਧੀ ਨੈਗੋਸ਼ੀਏਸ਼ਨ ਅਜੇ ਕਰ ਰਿਹਾ ਆ ਟਰੰਪ ਹੁਣਾਂ ਦੇ ਨਾਲ, ਉਸ ਦੇ ਬਾਰੇ ਖਾਸ ਜਿਹੜਾ ਉਹ ਅਜੇ ਪਤਾ ਨਹੀਂ ਆ। ਪਰ ਫੋਜਲ ਨੂੰ ਇਵੈਂਚੁਅਲੀ ਜਿਹੜਾ ਆ 4 ਸਾਲੀ ਜਿਹੜਾ ਰਿਲੀਜ਼ ਕਰਵਾ ਲਿਆ ਗਿਆ ਆ। 14 ਸਾਲ ਦੀ ਸਜ਼ਾ ਉੱਥੇ ਮੈਡੀਕਲ marijuana ਉਸ ਦੇ ਕੋਲੋਂ ਫੜੇ ਜਾਣ ਕਰਕੇ ਉਹ ਭੁਗਤ ਰਿਹਾ ਸੀ।